ਪੈਨਾਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਜੀ। ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਪਛਾਣ ਕਹਿੰਦੇ ਕਿਤੇ ਵੀ ਨਹੀਂ ਦੱਸੀ। ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਹਾਂਜੀ। ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ। ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਛ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਦੀਆਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਇੱਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ, ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ। ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ। ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ, ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ, ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ, ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ, ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ, ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ, ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ, ਉਹਨਾਂ ਨੇ ਇਹ ਵੀ ਦੱਸਿਆ
ਵੀ ਕੁਛ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ। ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ, ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੁਛ ਆ, ਕਹਿੰਦੇ ਵੀ ਕਰਦੇ ਕੁਛ ਆ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਤੁਹਾਨੂੰ ਦੱਸ ਰਿਹਾ, 29 ਨੂੰ ਜਿਹੜਾ ਉਹ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਇਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ, ਇਹ ਦੱਸ ਸਕਦੇ ਹਾਂ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ, ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ ਕੋਸਟਾ ਰੀਕਾ ਚ ਨੇ ਕਿਤੇ ਨੇ, ਪਰ ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ। ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਹੈ ਇੱਥੇ ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ। ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ। ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਸਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੀ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ ਤੇ ਚਾਹੇ ਕੋਈ ਪਾਕਿਸਤਾਨ ਵਾਲਾ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕਾਂ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ, ਕਹਿੰਦੇ ਨਾ ਸੌਣ ਦਿੰਦੇ ਨਾ ਜਾਂਗੜ ਦਿੰਦੇ ਆ। ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਐਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ, ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ ਜੀ। ਤੇ ਆਪਣਾ ਖਬਰਾਂ ਦਾ ਸਮਾਂ ਰਾਜਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6118। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ।
ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਝ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਦੀਆਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਇਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ ਹੁਣ, ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ। ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ। ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ, ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ, ਜਿਹੜੇ ਉਹ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ, ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ, ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ, ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ, ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀਆਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ, ਉਹਨਾਂ ਨੇ ਇਹ ਵੀ ਦੱਸਿਆ ਵੀ ਕੁਝ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ, ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ,
ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੁਛ ਆ, ਕਹਿੰਦੇ ਵੀ ਕਰਦੇ ਕੁਛ ਆ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਤੁਹਾਨੂੰ ਦੱਸ ਰਿਹਾ, ਮੈਂ 29 ਨੂੰ ਜਿਹੜਾ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਇਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ, ਇਹ ਦੱਸ ਸਕਦੇ ਹਾਂ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ, ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ, ਕੋਸਟਾ ਰੀਕਾ ਚ ਨੇ, ਕਿਤੇ ਨੇ। ਪਰ ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ। ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਇੱਥੇ ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ। ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ। ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਸਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੇ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ, ਤੇ ਚਾਹੇ ਕੋਈ ਪਾਕਿਸਤਾਨ ਵਾਲਾ ਹੈ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ। ਕਹਿੰਦੇ ਸੌਣ ਦਿੰਦੇ ਨਾ ਜਾਂਗੜ ਦਿੰਦੇ ਆ। ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆਹ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਐਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ, ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ। ਜੀ ਤੇ ਆਪਣਾ ਖਬਰਾਂ ਦਾ ਸਮਾਂ ਰਾਜਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6100 ਤੇ 18। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਛ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ,
ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਦੀਆਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਇਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ, ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ, ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ, ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ, ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ, ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ, ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ, ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ, ਉਹਨਾਂ ਨੇ ਇਹ ਵੀ ਦੱਸਿਆ ਵੀ ਕੁਛ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੁਛ ਆ, ਕਹਿੰਦੇ ਵੀ ਕਰਦੇ ਕੁਛ ਆ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਾਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ
ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਹਾਂਜੀ, ਤੁਹਾਨੂੰ 29 ਦੱਸ ਰਿਹਾ, ਹਾਂਜੀ, ਮੈਂ 29 ਨੂੰ 29 ਜਿਹੜਾ ਉਹ ਹਾਂਜੀ। ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਹਾਂਜੀ ਇਹ ਬਿਲਕੁਲ। ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ, ਇਹ ਦੱਸ ਸਕਦੇ ਹਾਂ। ਹੂੰ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ, ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ, ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ। ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ, ਕੋਸਟਾ ਰੀਕਾ ਚ ਨੇ, ਕਿਤੇ ਨੇ, ਪਰ ਹਾਂਜੀ। ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ, ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ, ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ, ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਇੱਥੇ, ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ। ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ, ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਥਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੀ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ, ਤੇ ਚਾਹੇ ਕੋਈ ਪਾਕਿਸਤਾਨ ਵਾਲਾ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ, ਕਹਿੰਦੇ ਸੌਣ ਦਿੰਦੇ, ਨਾ ਜਾਂਗੜ ਦਿੰਦੇ ਆ, ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆਹ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਐਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ, ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ, ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ। ਜੀ। ਤੇ ਆਪਣਾ ਖਬਰਾਂ ਦਾ ਸਮਾਂ ਰਾਜ ਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6100 ਤੇ 18। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਛ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਏਦਾਂ ਆ, ਇੱਥੇ ਸਾਡੇ ਰਾਈਟਸ ਆ,
ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ, ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ, ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ। ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ, ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ, ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ, ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ, ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ, ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ, ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ, ਉਹਨਾਂ ਨੇ ਇਹ ਵੀ ਦੱਸਿਆ ਵੀ ਕੁਛ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਕੋਈ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ, ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੁਛ ਆ, ਕਹਿੰਦੇ ਵੀ ਕਰਦੇ ਕੁਛ ਆ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਾਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ
ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਹਾਂਜੀ, ਤੁਹਾਨੂੰ 29 ਦੱਸ ਰਿਹਾ, ਹਾਂਜੀ, ਮੈਂ 29 ਨੂੰ 29 ਜਿਹੜਾ ਉਹ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਹਾਂਜੀ ਇਹ ਬਿਲਕੁਲ ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ ਇਹ ਦੱਸ ਸਕਦੇ ਹਾਂ। ਹੂੰ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ, ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ, ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ। ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ, ਕੋਸਟਾ ਰੀਕਾ ਚ ਨੇ, ਕਿਤੇ ਨੇ, ਪਰ ਹਾਂਜੀ ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ, ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਹੈ ਇੱਥੇ, ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ, ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ। ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਸਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੀ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ, ਤੇ ਚਾਹੇ ਕੋਈ ਪਾਕਿਸਤਾਨ ਵਾਲਾ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ, ਕਹਿੰਦੇ ਨਾ ਸੌਣ ਦਿੰਦੇ, ਨਾ ਜਾਂਗੜ ਦਿੰਦੇ ਆ, ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆਹ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਆਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ, ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ ਜੀ। ਤੇ ਆਪਣਾ ਖਬਰਾਂ ਦਾ ਸਮਾਂ ਰਾਜਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6118। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2947 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਛ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਏਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ,
ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ, ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ। ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ। ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ, ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ, ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ, ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ, ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ, ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀਆਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ। ਉਹਨਾਂ ਨੇ ਇਹ ਵੀ ਦੱਸਿਆ ਵੀ ਕੁਝ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ, ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੋਸ਼ਾ, ਕਹਿੰਦੇ ਵੀ ਕਰਦੇ ਕੋਸ਼ਾ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਾਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਤੁਹਾਨੂੰ ਦੱਸ ਰਿਹਾ, 29 ਨੂੰ ਜਿਹੜਾ ਉਹ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਇਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ, ਇਹ ਦੱਸ ਸਕਦੇ ਹਾਂ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ,
ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ। ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ, ਕੋਸਟਾਰੀਕਾ 'ਚ ਨੇ, ਕਿਤੇ ਨੇ, ਪਰ ਹਾਂਜੀ। ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ, ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਹੈ ਇੱਥੇ, ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ, ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ। ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਸਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੀ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ ਤੇ ਚਾਹੇ ਕੋਈ ਪਾਕਿਸਤਾਨ ਵਾਲਾ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ, ਕਹਿੰਦੇ ਨਾ ਸੌਣ ਦਿੰਦੇ, ਨਾ ਜਾਂਗੜ ਦਿੰਦੇ ਆ, ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਐਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ, ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ ਜੀ। ਤੇ ਆਪਣਾ ਖਬਰਾਂ ਦਾ ਸਮਾਂ ਰਾਜ ਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6118। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2947 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਝ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਏਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ।
ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜੀ ਜੀ ਜਿਹੜੇ ਫੜੇ ਗਏ ਨੇ ਹੁਣ, ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੁੰਪ 'ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ। ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਾਮਾ ਦੇ ਵਿੱਚ ਭੇਜਿਆ ਗਿਆ, ਜਿੱਥੇ ਬੇੜੀਆਂ ਵੀ ਲਾਈਆਂ, ਸੰਗਲ ਵੀ ਬੰਨੇ ਤੇ ਜਿਹੜੇ ਹੱਥਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ, ਤੇ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਈਆਂ, ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ। ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ੍ਹ ਨੇ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ, ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ, ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ। ਉਹਨਾਂ ਨੇ ਕਿਹਾ ਵੀ ਆਹ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜ਼ਰਨਾ ਜਿਹੜਾ ਉਹ ਪੈਣਾ ਆ। ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਹਿ ਲਓ ਵੀ ਨੌਜਵਾਨ ਉੱਥੇ ਨੇ, ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ, ਅਸੀਂ ਠੀਕ ਆ। ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਘੱਲ ਦਿੱਤਾ ਜਿਹੜਾ ਉਹ ਜਾਊਗਾ। ਘਬਰਾਉਣ ਦੀ ਲੋੜ ਨਹੀਂ, ਏਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਉਹ ਸਲੂਕ ਹੋ ਰਿਹਾ, ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ, ਰਹਿਣ ਨੂੰ ਵੀ ਥਾਂ ਆ। ਤੇ ਅਸੀਂ ਜਿਹੜੇ ਉਹ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਮਬੈਸੀ ਦੇ ਨਾਲ ਵੀ ਉਹ ਆਏ ਸੀਗੇ, ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਘੱਲਿਆ ਜਿਹੜਾ ਹੋ ਜਾਊਗਾ। ਸੋ ਇਹ ਜਿਹੜੇ ਲੋਕ ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਾਮਾ ਦੇ ਵਿੱਚ ਜਿਹੜੇ ਘੱਲੇ ਗਏ ਆ, ਉੱਥੇ ਡਿਟੈਂਸ਼ਨ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਇੱਕ ਕਹਿ ਲਓ ਵੀ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਰੱਖਿਆ ਆ। ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ। ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਅਜੇ ਵੀ ਜਿਹੜਾ ਆਓ। ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ, ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ। ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ। ਇਹ ਗੱਲ ਵਾਕਿਆ ਹੀ ਜਿਹੜੀ ਇਸ ਟਾਈਮ ਕਨਫਰਮ ਆ। ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ। ਰੀਸੈਂਟਲੀ ਨਿਊਯਾਰਕ ਟਾਈਮਸ ਦੀਆਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ। ਉਹਨਾਂ ਨੇ ਇਹ ਵੀ ਦੱਸਿਆ ਵੀ ਕੁਝ ਆਏ ਸੀਗੇ, ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ। ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ, ਪਰ ਉਹ ਆਪਣੇ ਪਰਿਵਾਰ ਨੂੰ ਧਰਵਾਸ ਦੇਣ ਦੀ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ ਤੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ। ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ, ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਚ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਸੋ ਏਜੰਟ ਕਹਿੰਦੇ ਕੁਛ ਆ, ਕਹਿੰਦੇ ਵੀ ਕਰਦੇ ਕੁਛ ਆ। ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਸੋ ਇਹ ਪੈਨਾਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਇਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ। ਨਹੀਂ ਬਿਲਕੁਲ ਜੀ, ਤੁਸੀਂ ਚੰਗਾ ਕੀਤਾ ਦੱਸਤਾ। ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਤਾਂ ਉਗਰਾਏ ਜਾ ਰਹੇ ਨੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰੇਡੀਓ USA ਦੀ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ, ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਤੁਹਾਨੂੰ ਦੱਸ ਰਿਹਾ, 29 ਨੂੰ ਜਿਹੜਾ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ, ਇਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ। ਹਾਂਜੀ, ਇਹ ਦੱਸ ਸਕਦੇ ਹਾਂ। ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ, ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਾਣਕਾਰੀ ਆ ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਾਮਾ ਦੇ ਵਿੱਚ ਜੇ ਉਹ ਹੈਗੇ ਨੇ ਕੋਸਟਾ ਰੀਕਾ ਚ ਨੇ ਕਿਤੇ ਨੇ। ਪਰ ਆਪਾਂ ਪੈਨਾਮਾ ਵਾਲੇ ਦੇ ਨਾਲ ਜਿਹੜੀ ਇਹ ਗੱਲਬਾਤ ਹੋਈ ਸੀ, ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ, ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋਈ ਬਾਰਡਰ ਤੇ ਆ ਰਿਹਾ, ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜ਼ੀ ਕਹੋ, ਜਿਹੜੇ ਮਰਜ਼ੀ ਰਾਈਟ ਦੀ ਗੱਲ ਕਰੋ, ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ।
ਕਿਉਂਕਿ ਇਹ ਆਪਾਂ ਫਿਰ ਆਪਣੇ ਜਿਹੜੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਜਾਈਏ, ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਿਮੀਨਲ ਮੰਨ ਰਹੇ ਆ। ਇਹ ਤਾਂ ਹੁਣ ਆਏ ਵੀ ਨਹੀਂ ਸੀ, ਇਹਨਾਂ ਦਾ ਕੋਈ ਕ੍ਰਾਈਮ ਥੋੜੀ ਇੱਥੇ ਜੇ ਉਦਾਂ ਦੇਖਿਆ ਜਾਵੇ, ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ। ਕੋਈ ਸੁਣਵਾਈ ਨਹੀਂ, ਕੋਈ ਪੇਸ਼ੀ ਨਹੀਂ। ਕਹਿੰਦੇ ਵੀ ਸ਼ਾਇਦ ਸਾਨੂੰ ਕੈਂਪ 'ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ, ਨਹੀਂ, ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰ ਥਾਣੀ ਜਹਾਜ਼ 'ਚ ਬਹਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਆ ਜੀ। ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਜਿਹੜੇ ਤੁਹਾਡੇ ਨਾਲ ਹੱਡ ਬੀਤੀ ਉਹਨਾਂ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ। ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ, ਬਹੁਤ ਨੇ ਜੀ, ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਆ ਇਸ ਟਾਈਮ ਉੱਥੇ ਹੈਗੇ ਆ, ਚਾਹੇ ਕਹਿੰਦੇ ਵੀ ਚਾਈਨਾ ਵਾਲੇ ਆ ਤੇ ਚਾਹੇ ਕੋਈ ਪਾਕਿਸਤਾਨ ਵਾਲਾ, ਚਾਹੇ ਕੋਈ ਉਜ਼ਬੇਕਿਸਤਾਨ ਦਾ, ਕੋਈ ਅਫਗਾਨਿਸਤਾਨ ਦਾ, ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ, ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹਾ ਹੀ ਜਿਹੜਾ ਉਹ ਜਿਹੜਾ ਸਲੂਕ ਹੋ ਰਿਹਾ। ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ 'ਚ ਕਹੀ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ। ਕਹਿੰਦੇ ਸੌਣ ਦਿੰਦੇ ਨਾ ਜਾਂਗੜ ਦਿੰਦੇ ਆ। ਕੁਛ ਘੰਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ, ਕਦੀ ਆ ਚਿਪਸ ਲੈ ਲਓ, ਕਦੀ ਆ ਪਾਣੀ ਪੀ ਲਓ, ਕਦੀ ਆਹ ਕਰ ਲਓ, ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ। ਸੋ ਇਹ ਸੈਂਡੀਐਗੋ 'ਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ ਜਿੱਥੇ 2,500 ਤੋਂ 3,000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਹੋਇਆ ਸੀ। ਜੀ ਤੇ ਆਪਣਾ ਖਬਰਾਂ ਦਾ ਸਮਾਂ ਰਾਜਕਰਨਵੀਰ ਸਿੰਘ ਜੀ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਜ਼ਰੂਰ ਕਰਦੇ ਜੀ। ਸਟਾਕ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਡਾਓ ਜੋਨ 451 ਪੁਆਇੰਟ ਘਟ ਕੇ 44,177 ਦੇ ਉੱਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 6100 ਤੇ 18। ਨੈਸਡੈਕ 94 ਪੁਆਇੰਟ ਘਟ ਕੇ 19,962 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 98,369, ਇਥੀਰੀਅਮ $2,744 ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਪੈਨਮਾ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਗਏ ਨੇ, ਆਪਣੇ ਜਿਹੜੇ ਮੁੰਡੇ ਇੱਥੋਂ ਡਿਪੋਰਟ ਕੀਤੇ ਗਏ, ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ। ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤ ਜਿਹੜੀ ਉਹ ਰੱਖੀ ਜਾਵੇ, ਪਰ ਉਹਨਾਂ ਨੇ ਉੱਥੋਂ ਦੇ ਹਾਲਾਤ ਜਿਹੜੇ ਉਹ ਦੱਸੇ। ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ। 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ। ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ CBP ਵਾਲੇ ਉਹ ਫੜ ਲੈਂਦੇ ਆ। ਕੁਛ ਦਿਨਾਂ ਬਾਅਦ ਉਹਨਾਂ ਨੂੰ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ, ਜਿਨ੍ਹਾਂ 'ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਬੱਚੇ ਵੀ ਆ, ਉਹ ਇਸ ਟਾਈਮ ਉੱਥੇ ਨੇ ਤੇ ਉਹ ਇੰਤਜ਼ਾਰ ਕਰ ਰਹੇ ਆ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ, ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ, ਉਹਨਾਂ ਨੇ ਫੜ ਲਿਆ, ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ। ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ, ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗੁਹਾਰ ਲਾਈ ਵੀ ਸਾਡੇ ਨਾਲ ਧੱਕਾ ਹੁੰਦਾ ਆ, ਏਦਾਂ ਆ, ਇੱਥੇ ਸਾਡੇ ਰਾਈਟਸ ਆ, ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਟ ਸੀਗੇ, ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਭਾਈ ਉਹ ਜ਼ਮਾਨਾ ਹੁਣ ਲੱਦ ਗਿਆ, ਇਹ ਬਾਈਡਨ ਨਹੀਂ, ਹੁਣ ਟਰੰਪ ਹੋਣਾ ਦਾ ਕਾਰਜਕਾਲ ਆ, ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ, ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ। ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ, ਜਿਹੜੇ ਫੜੇ ਗਏ ਨੇ, ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਚ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਘੱਲਿਆ ਜਾ ਰਿਹਾ। ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ, ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ। ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਮਾ